ਅੱਛਾ, ਤੁਸੀਂ ਸ਼ੁਰੂਆਤ ਦੇ ਵਿੱਚ ਵੀ ਇਹ ਜ਼ਿਕਰ ਕੀਤਾ ਸੀਗਾ ਵੀ ਚਲੋ ਸੁਪਰੀਮ ਕੋਰਟ ਜਾਂ ਹੋਰ ਅਦਾਲਤਾਂ ਵੀ ਕਈ ਚੀਜ਼ਾਂ 'ਚ ਰੋਕ ਰਹੀਆਂ ਆ, ਪਰ ਟਰੰਪ ਪ੍ਰਸ਼ਾਸਨ ਫਿਰ ਵੀ ਕਈ ਚੀਜ਼ਾਂ ਦੇ ਵਿੱਚ ਉਹਨਾਂ ਦੇ ਉਲਟ ਜਿਹੜਾ ਉਹ ਜਾ ਰਹੇ ਆ। ਆਪਾਂ ਜਿਹੜਾ ਉਹ ਦੇਖਿਆ ਵੀ ਜਿਹੜੀਆਂ ਡੈਪੂਟੇਸ਼ਨ ਫਲਾਈਟਸ ਦਾ ਜਿਹੜਾ ਮਸਲਾ ਬਹੁਤ ਜ਼ਿਆਦਾ ਬਣਿਆ ਸੀਗਾ। ਕੋਰਟ ਆਰਡਰ ਦੇ ਬਾਵਜੂਦ ਵੀ ਇਹਨਾਂ ਨੇ ਫਿਰ ਜਿਹੜੀਆਂ ਕੁਛ ਕੁ ਜਿਹੜੀਆਂ ਉਹ ਘੱਲ ਦਿੱਤੀਆਂ, ਹੁਣ ਸਾਊਥ ਸੁਡਾਨ ਨੂੰ ਜਿਹੜੀਆਂ ਆ, ਉਹ ਜਿਹੜੀਆਂ ਉਹ ਚਲੇ ਗਈਆਂ ਹੈਗੀਆਂ। ਜੀ ਬਿਲਕੁਲ। ਸੋ ਕੋਰਟ ਨੇ ਜਿਹੜਾ ਬੇਸਿਕਲੀ ਕਿਹਾ ਸੀਗਾ ਕਿ ਜਿਹੜੀ ਦੂਸਰੀ ਕੰਟਰੀ ਦੇ ਮਾਈਗ੍ਰੈਂਟ ਹੈਗੇ, ਜਿੱਦਾਂ ਮੰਨ ਲਓ ਹੁਣ ਬੰਦਾ ਇੰਡੀਆ ਦਾ ਰਹਿੰਦਾ, ਉਹਨੂੰ ਤੁਸੀਂ ਸੁਡਾਨ ਨਹੀਂ ਭੇਜ ਸਕਦੇ। ਤੁਸੀਂ ਉਹਦੀ ਗੱਲ ਸੁਣਨੀ ਆ, ਠੀਕ ਆ, ਤੁਹਾਡੀ ਤੁਸੀਂ ਐਸਟੈਬਲਿਸ਼ ਕਰਨਾ ਕਿ ਤੁਹਾਡੀ ਉਹ ਕੰਟਰੀ ਨਾਲ ਡਿਪਲੋਮੈਟਿਕ ਟਾਈਜ਼ ਵਗੈਰਾ ਹੈਗੇ ਆ, ਕੀ ਇਨਫਰਾਸਟ੍ਰਕਚਰ ਹੋਊਗਾ। ਤੁਸੀਂ ਵੇਖੋ ਕਿ ਇੰਡੀਆ ਤੋਂ ਹੁਣ ਬੰਦਾ ਜਾਣ ਬਚਾਉਂਦਾ ਜੇ ਉਰੇ ਆਇਆ ਤੇ ਉਹਨੂੰ ਕਹੋ ਚੱਕ ਕੇ ਤੁਹਾਨੂੰ ਸੁਡਾਨ ਭੇਜਤਾ, ਠੀਕ ਆ, ਉੱਥੇ ਕੋਈ ਪਤਾ ਨਹੀਂ ਕਿ ਕਿੱਦਾਂ ਕੀ ਸਿਸਟਮ ਆ। ਤੇ ਉਹ ਡਿਸਕਸ ਕੀਤੀ ਸੀਗੀ ਆਪਾਂ ਆਪਣੇ ਸ਼ੋਅ ਤੇ ਪਹਿਲਾਂ ਵੀ ਖਬਰ ਸਾਰੀ। ਉਹਨਾਂ ਨੇ ਕਿਹਾ ਸੀਗਾ ਕਿ ਨਹੀਂ ਤੁਸੀਂ ਏਦਾਂ ਨਹੀਂ ਕਰ ਸਕਦੇ ਆ, ਪਰ ਉਹਦੇ ਬਾਵਜੂਦ ਵੀ ਜਿਹੜੀਆਂ ਸੀਗੀਆਂ ਇਹਨਾਂ ਨੇ ਮਿਆਂਮਾਰ ਤੇ ਵੀਅਤਨਾਮ ਦੇ ਜਿਹੜੇ ਲੋਕੀ ਸੀਗੇ ਉਹਨਾਂ ਨੂੰ ਤੁਸੀਂ ਕਹਿ ਲਓ ਕਿ ਸਾਊਥ ਸੁਡਾਨ ਜਿਹੜਾ ਭੇਜਤਾ। ਸੋ ਇਹ ਗੱਲਾਂ ਰੇਡੀਓ ਤੇ ਹੁਣ ਸੁਣਨ ਵਾਲੀਆਂ ਜਿਹੜੀਆਂ ਨਹੀਂ ਸਿਰਫ ਜਿਹੜੀਆਂ ਹੈਗੀਆਂ, ਇਹ ਜਿਹੜੀ ਅੱਗ ਆ ਤੁਹਾਡੇ ਘਰ ਵੀ ਜਿਹੜੀ ਆ ਸਕਦੀ ਆ, ਆਫਕੋਰਸ ਜੇ ਉਹਨਾਂ ਨੂੰ ਭੇਜ ਸਕਦੇ ਤੁਹਾਨੂੰ ਵੀ ਭੇਜ ਸਕਦੇ ਆ, ਠੀਕ ਹੈ ਕਿ ਨਹੀਂ। ਇੰਡੀਆ ਤੋਂ ਬੰਦਾ ਭੱਜ ਕੇ ਉਰੇ ਆਇਆ ਅਮਰੀਕਾ, ਤੇ ਅਮਰੀਕਾ ਤੋਂ ਉਹਨੂੰ ਭੇਜਤਾ ਸੁਡਾਨ, ਤੇ ਆਲ ਆਫ ਅ ਸਡਨ ਬੰਦਾ ਕਹਿੰਦਾ ਯਾਰ ਆਹ ਕਿਹੜੀ ਦੁਨੀਆ ਦੇ ਵਿੱਚ ਮੈਂ ਆ ਗਿਆ। ਜੀ ਬਿਲਕੁਲ। ਡਿਊ ਪ੍ਰੋਸੈਸ ਵਾਲੀ ਜਿਹੜੀ ਫਾਈਟ ਜਿਹੜੀ ਹੋ ਗਈ ਆ ਗੱਲ, ਇਹ ਜਿਹੜਾ ਹੁਣ ਮਸਲਾ ਥੋੜਾ ਜਿਹਾ ਸੀਰੀਅਸ ਆ। ਇਹ ਗੱਲ ਏਦਾਂ ਕਿ ਕੋਰਟ ਦੀ ਹੁਣ ਗੱਲ ਜਿਹੜੀ ਇਗਨੋਰ ਹੋ ਗਈ, ਜੁਡੀਸ਼ੀਅਲ ਆਰਡਰ ਜਿਹੜੇ ਇਗਨੋਰ ਹੋ ਗਏ, ਇਸ ਚੀਜ਼ ਦਾ ਹੁਣ ਜਿਹੜਾ ਮੁੱਦਾ ਬਣੂਗਾ ਤੇ ਫਿਰ ਐਂਡ ਆਫ ਦਾ ਡੇ ਗੱਲ ਉਹੀ ਹੈਗੀ ਕਿ ਐਗਜ਼ੈਕਟਿਵ ਨੇ ਉਹਨਾਂ ਦੀ ਗੱਲ ਜਿਹੜੀ ਮੰਨਣੀ ਆ ਕਿ ਨਹੀਂ ਮੰਨਣੀ ਆ, ਉੱਥੇ ਆ ਕੇ ਮੁੱਦਾ ਜਿਹੜਾ ਰੁਕਦਾ। ਤੁਸੀਂ ਕੀ ਸੋਚਦੇ ਆ ਵੀ ਮੰਨ ਲਓ ਚਲੋ ਅੱਜ ਉਹਨਾਂ ਨੂੰ ਇਹ ਲੱਗਦਾ ਵੀ ਸਾਨੂੰ ਮੈਜੋਰਿਟੀ ਆ, ਜਿੱਤੇ ਆ ਅਸੀਂ, ਉਹ ਇਦਾਂ ਆ, ਜੇ ਉਹ ਨਹੀਂ ਮੰਨਦੇ ਤਾਂ ਲੌਂਗ ਟਰਮ ਦੇ ਵਿੱਚ ਕਾਫੀ ਇੱਕ ਗਲਤ ਪ੍ਰੈਸੀਡੈਂਟ ਸੈੱਟ ਹੋ ਜਾਊਗਾ ਵੀ ਆਪਾਂ ਜੇ ਜੁਡੀਸ਼ਰੀ ਦੀ ਨਹੀਂ ਮੰਨਣੀ ਤਾਂ, ਜਾਂ ਇਹ ਲਾਈਕ ਕੇਸ ਬਾਈ ਕੇਸ ਬੇਸਿਸ ਹੁੰਦਾ ਆ, ਜਾਂ ਫਿਰ ਬੰਦਾ ਇਸੇ ਨੂੰ ਹੀ ਪ੍ਰੈਸੀਡੈਂਟ ਇਹੋ ਜਿਹੀਆਂ ਚੀਜ਼ਾਂ ਨੂੰ ਬਣਾ ਲੈਂਦੇ। ਦੇਖੋ ਜਿਹੜਾ ਹੁਣ ਵਕੀਲ ਆ ਉਹਨਾਂ ਦੇ ਵੀ ਹਨਾ, ਕਈ ਵਕੀਲ ਤੁਹਾਨੂੰ ਪਤਾ ਹੋਣਾ ਕਿ ਉਹਨਾਂ ਨੇ ਸਰਕਾਰ ਨੇ ਆਪ ਹੀ ਆਪਣੇ ਵਕੀਲ ਕੱਢਤੇ ਕਿ ਤੂੰ ਸਹੀ ਤਰ੍ਹਾਂ ਫਾਈਟ ਨਹੀਂ ਕੀਤਾ ਹੈ ਇਹ। ਸੋ ਜਿਹੜੇ ਵਕੀਲ ਵੀ ਜਦੋਂ ਜਾਂਦੇ ਆ ਨਾ, ਉਹ ਜਦੋਂ ਜੱਜ ਉਹਨਾਂ ਨੂੰ ਸਵਾਲ ਪੁੱਛਦਾ, ਉਹਨਾਂ ਨੂੰ ਵੀ ਜੱਜ ਦੇ ਮੂਹਰੇ ਜਵਾਬ ਦੇਣਾ ਪੈਂਦਾ ਹੈਗਾ। ਉਹਨਾਂ ਤੇ ਵੀ ਜਿਹੜਾ ਕੋਡ ਆਫ ਕੰਡਕਟ ਹੈਗਾ, ਠੀਕ ਆ, ਕੋਰਟ ਦਾ ਜਿਹੜਾ ਮਾਨਹਾਨੀ ਨਹੀਂ ਕਰ ਸਕਦੇ ਹੈਗੇ, ਕੋਰਟ ਦੀ ਕੰਟੈਂਪਟ ਨਹੀਂ ਕਰ ਸਕਦੇ ਹੈਗੇ। ਤੇ ਦੂਸਰੀ ਗੱਲ ਇਹ ਹੈ ਕਿ ਜਿਹੜੀ ਵੀ ਚੀਜ਼ ਪੁੱਛੀ ਗਈ ਆ ਉਹ ਸਹੁੰ ਖਾ ਕੇ ਸਾਰਾ ਕੁਝ ਸੱਚ ਦੱਸਣੀ ਪੈਂਦੀ ਹੈ। ਕਿ ਜੇ ਕੋਰਟ ਪੁੱਛੇ ਕਿ ਇਹ ਬੰਦਾ ਇਸ ਵੇਲੇ ਕਿੱਥੇ ਹੈਗਾ, ਤੇ ਤੁਸੀਂ ਉਹਨੂੰ ਜਾਣ ਕੇ ਨਹੀਂ ਕਹਿ ਸਕਦੇ, ਜਾਂ ਤੁਸੀਂ ਕਹਿੰਦੇ ਮੈਨੂੰ ਪਤਾ ਨਹੀਂ ਹੈ ਇੱਥੇ ਆ ਜਾਂ ਜਗ੍ਹਾ ਡਿਪੋਰਟ ਜਿਹੜਾ ਕਰਤਾ। ਸੋ ਅਲਟੀਮੇਟਲੀ ਕੀ ਆ ਕਿ ਇਦਾਂ ਦੇ ਜਿਹੜੇ ਸਟੈਪ ਹੈਗੇ ਨਾ, ਜਿਹੜੇ ਸਰਕਾਰੀ ਵਕੀਲ ਲੱਗੇ ਹੋਣੇ, ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਵੱਧ ਜਾਣੀਆਂ। ਤੇ ਅਲਟੀਮੇਟਲੀ ਕੀ ਆ ਕਿ ਉਹਨਾਂ ਦਾ ਵੀ ਸਾਡੇ ਵਾਂਗੂ ਜਿਹੜਾ ਇੱਕ ਲਾਅ ਲਾਇਸੈਂਸ ਹੁੰਦਾ, ਤੇ ਆਪਾਂ ਸਾਰਿਆਂ ਨੇ ਸਹੁੰ ਹੀ ਖਾਧੀ ਹੁੰਦੀ ਆ ਕਿ ਕੋਰਟ ਦੇ ਆਪਾਂ ਆਫਿਸਰ ਜਿਹੜੇ ਹੁੰਦੇ ਆ, ਭਾਵੇਂ ਸਰਕਾਰ ਹੋਵੇ ਭਾਵੇਂ ਜਿਹੜਾ ਪ੍ਰਾਈਵੇਟ ਵਕੀਲ ਹੋਵੇ। ਤੇ ਅਲਟੀਮੇਟਲੀ ਕੀ ਹੈਗਾ ਕਿ ਇਹਦੇ ਵਿੱਚ ਇਦਾਂ ਹੈਗਾ ਕਿ ਲੌਂਗ ਰਨ 'ਚ ਮੈਨੂੰ ਨਹੀਂ ਲੱਗਦਾ ਇਹ ਚੀਜ਼ ਜਿਹੜੀ ਚੱਲ ਸਕਦੀ ਆ, ਤੇ ਕੋਰਟ ਦੇ ਆਰਡਰ ਜਿਹੜੇ ਫੋਲੋ ਹੋਣੇ ਆ। ਤੇ ਓਬਵੀਅਸਲੀ ਪਹਿਲੀ ਵਾਰੀ ਇਹ ਜਿਹੜੀਆਂ ਚੀਜ਼ਾਂ ਇਦਾਂ ਦੀਆਂ ਹੋ ਰਹੀਆਂ, ਤੇ ਆਪਾਂ ਵੀ ਦੇਖ ਕੇ ਪਤਾ ਲੱਗੂਗਾ ਕਿ ਹੁਣ ਦੀਵਾਲੀ ਕਿੱਦਾਂ ਦੀ ਮਨਾਈ ਜਾਂਦੀ ਆ ਫਿਰ। ਜੀ ਸਹੀ ਆ। ਅੱਛਾ, ਸੁਡਾਨ ਵਾਲੇ ਮਾਮਲੇ ਦੇ ਵਿੱਚ ਇੱਕ ਜਿਹੜੇ ਜੱਜ ਸਾਹਿਬ ਆ, ਉਹਨਾਂ ਨੇ ਇਹ ਵੀ ਕਹਿਤਾ ਸੀਗਾ ਸਰਕਾਰ ਨੂੰ, ਭਾਈ ਇਹ ਨਾ ਸੋਚਿਓ ਵੀ ਮਾਈਗ੍ਰੈਂਟ ਉੱਥੇ ਛੱਡ ਦੇ ਤੇ ਬਾਅਦ 'ਚ ਸਾਨੂੰ ਇਹ ਨਾ ਕਿਹੋ ਵੀ ਸਾਨੂੰ ਪਤਾ ਨਹੀਂ ਆ। ਨਿਗਰਾਨੀ ਰੱਖਿਓ ਆਪਣੀ ਜਿਹੜੀ ਆ ਉਹਦੇ ਵਿੱਚ ਰੱਖਿਓ। ਕੱਲ ਨੂੰ ਜੇ ਤੁਸੀਂ ਧੱਕੇ ਦੇ ਨਾਲ ਰਿਮੂਵ ਕੀਤੇ ਹੋਏ ਤਾਂ ਵਾਪਸ ਵੀ ਲਿਆਉਣੇ ਪੈ ਸਕਦੇ ਆ। ਹਾਂਜੀ, ਕਿਉਂਕਿ ਪਹਿਲਾਂ ਜਿੱਦਾਂ ਸੀਗਾ ਕਿ ਸਾਡੇ ਕਾਬੂ ਚੋਂ ਬਾਹਰ ਹੋ ਗਿਆ, ਇਹ ਐਲ ਸੈਲਵਾਡੋਰ ਚਲ ਗਿਆ, ਤੇ ਉਹ ਪਹਿਲਾਂ ਵੀ ਇੱਕ ਵਾਰੀ ਗੱਲ ਜਿਹੜੀ ਹੋ ਚੁੱਕੀ ਹੈ। ਸੁਪਰੀਮ ਕੋਰਟ ਨੇ ਵੀ ਜਿਹੜਾ ਕਹਿਤਾ ਸੀਗਾ ਕਿ ਨਹੀਂ, ਤੁਹਾਨੂੰ ਵਾਪਸ ਲੈ ਕੇ ਆਉਣਾ ਪੈਣਾ ਬੰਦੇ ਨੂੰ। ਕਿਲਮਰ ਗਾਰਸੀਆ ਦਾ ਬਣੂਗਾ ਕਿ ਉਹ ਰਹੂਗਾ ਹੀ ਉੱਥੇ ਹੀ ਫਿਰ? ਕੋਰਟ ਦੇ ਤਾਂ ਦੇਖੋ ਹੁਣ ਆਰਡਰ ਆ ਗਏ ਆ, ਹੁਣ ਗੱਲ ਉਹੀ ਹੈ ਕਿ 2 ਵਾਰੀ ਹੁਣ ਕਹਿ ਦਿੱਤਾ, ਤੇ ਅੱਗੇ ਜਿਹੜੀਆਂ ਪਾਈਲ ਅਪ ਜਿਹੜੀਆਂ ਹੋਈ ਜਾ ਰਹੀਆਂ ਚੀਜ਼ਾਂ। ਤੇ ਤੁਹਾਨੂੰ ਪਤਾ ਕਿ ਮਿਡ ਟਰਮ ਇਲੈਕਸ਼ਨ ਕਈ ਕੁਛ ਜਿਹੜਾ ਹੁੰਦਾ, ਜਿੱਦਾਂ ਕਿ ਪਹਿਲਾਂ ਕਿਹਾ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਵਕੀਲ ਉਹਨਾਂ ਦੇ ਲਾਇਸੈਂਸ ਜਿਹੜੇ ਸਰਕਾਰੀ ਮੁਲਾਜ਼ਮ ਬਾਕੀ ਸਾਰੇ ਉੱਥੇ ਦੇ ਉੱਥੇ ਹੀ ਰਹਿੰਦੇ ਆ ਉੱਥੇ। ਹਾਂਜੀ, ਤੇ ਇਹਦੇ ਵਿੱਚ ਇਹ ਹੈ ਕਿ ਇੰਟਰਸਟਿੰਗ ਇਹ ਹੈਗਾ ਕਿ ਪਹਿਲਾਂ ਏਦਾਂ ਹੋਇਆ ਨਹੀਂ ਕਦੀ। ਸੋ ਕਈ ਸਾਰੀਆਂ ਚੀਜ਼ਾਂ ਜਿਹੜੀ ਸਰਕਾਰ ਆ ਉਹ ਸਹੀ ਵੀ ਕਰ ਰਹੀ ਆ, ਕਿ ਜਿਹੜਾ ਮਤਲਬ ਹੁਣ ਗੈਂਗਸਟਰ ਜਿਹੜੇ ਰੌਲੇ ਕਰ ਰਹੇ ਆ, ਉਹ ਸਾਨੂੰ ਕਈ ਵਾਰੀ ਡੀਲ ਕਰਨਾ ਔਖੇ ਹੋ ਜਾਂਦੇ ਆ, ਕਿੱਦਾਂ ਕਰਨਾ ਹਨਾ। ਉਹ ਗਾਣੇ ਗੁਣੇ ਸੁਣ ਕੇ ਪੰਪ ਛੱਕ ਕੇ ਜਿਹੜਾ ਥੋੜਾ ਹਵਾਵਾਂ ਬੰਦੇ ਦੀਆਂ ਹੋਰ ਹੁੰਦੀਆਂ ਵਾ। ਤੇ ਜਿਹੜੀ ਸਰਕਾਰ ਆ ਉਹਨੇ ਬੇਸਿਕਲੀ ਉਹ ਕਹਿੰਦੇ ਕਿ ਸਾਡੇ ਕੋਲ ਟਾਈਮ ਹੀ ਨਹੀਂ ਗੇਮਾਂ ਗੁੰਮਾਂ ਖੇਡਣ ਦਾ, ਚੱਕੋ ਸਿੱਧੇ। ਉਹ ਤਾਂ ਉਹਨਾਂ ਨੇ ਬਣਾਈ ਹੋਈ ਕਿ ਦੱਸੋ ਕਿਹੜਾ ਹੈਗਾ ਤੇ ਚੱਕ ਕੇ ਬਾਹਰ ਸਿੱਧੇ। ਤੇ ਪਰ ਇਹ ਹੈ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਤੋਂ ਬਾਵਜੂਦ ਵੀ ਜਿਹੜੀ ਮੈਂ ਕਿਹਾ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਕਿ ਲੋਕ ਅਜੇ ਵੀ ਲੈ ਵੀ ਮੈਂ ਤਾਂ ਜੀ ਫਰਾਡ ਕੇਸ ਲਾਣਾ, ਤੁਹਾਨੂੰ ਵਕੀਲਾਂ ਨੂੰ ਪੈਸੇ ਕਿਹੜੇ ਦਿੱਤੇ ਆ। ਮੈਂ ਕਿਹਾ ਜਨਤਾ ਦਾ ਕਈਆਂ ਦਾ ਇਹ ਹਾਲ ਹੈਗਾ ਅੱਜ ਦੀ ਡੇਟ ਦੇ ਵਿੱਚ ਵੀ, ਤੇ ਫਿਰ ਸਰਕਾਰ ਕਿੱਦਾਂ ਨਹੀਂ ਸਹੀ ਕਰ ਰਹੀ ਉਹਨਾਂ ਦੇ ਹਿਸਾਬ ਨਾਲ।
ਪੈਸੇ ਦਿੱਤੇ ਆ। ਮੈਂ ਕਿਹਾ ਲੈ ਦੱਸ। ਹੂੰ ਤੇ ਕਈਆਂ ਦੇ ਏਦਾਂ ਨਾ ਫਿਰ ਜਦੋਂ ਕੇਸ ਛੱਡੀਦੇ ਆ ਕਿ ਨਹੀਂ ਆਪਾਂ ਤੈਨੂੰ ਰੈਪ੍ਰਜੈਂਟ ਨਹੀਂ ਕਰ ਸਕਦੇ, ਉਹ ਫਿਰ ਥੋੜਾ ਰੌਲਾ ਜਿਹੜਾ ਪਾਉਂਦਾ, ਥੋੜਾ ਬਿਲਕਦਾ ਵੀ ਇੱਧਰ ਉੱਧਰ ਜਾ ਕੇ। ਤੇ ਮੈਂ ਜੀ 5 ਮੇਰੇ ਦੋਸਤ ਆ, ਮੈਂ ਕਿਹਾ 5 ਵੀ ਫਿਰ ਮੈਂ ਕਿਹਾ ਨਾਲ ਹੀ ਲੈ ਕੇ ਜਾਈ। ਮੈਂ ਕਿਹਾ ਦਰਵਾਜ਼ਾ ਪਿੱਛੇ ਨਾ ਦਰਵਾਜ਼ੇ 'ਚ ਮੈਂ ਕਿਹਾ ਮੁੜ ਕੇ ਵੇਖੀ। ਤੇ ਇਹ ਵਾਲਾ ਫਰਾਡ ਨੂੰ ਕੋਈ ਜਗ੍ਹਾ ਨਹੀਂ, ਫਰਾਡ ਨੂੰ ਜਗ੍ਹਾ ਨਹੀਂ। ਅਜੇ ਵੀ ਬੰਦੇ ਮਤਲਬ ਆਕੜਖੋਰ ਵਿੱਚ ਸਿਸਟਮ ਦੇ ਇਦਾਂ ਦੇ ਹੈਗੇ ਆ ਕਿ ਅਜੇ ਟਰੰਪ ਜੋ ਵੀ ਆ ਨਹੀਂ, ਜਿਹੜੇ ਹੁਣ ਸੁਣਨ ਵਾਲੇ ਆ ਸੁਣਦੇ ਆ, ਸਮਝਦੇ ਆ ਕਿ ਕੀ ਹੈਗਾ, ਠੀਕ ਹੈ ਕਿ ਨਹੀਂ। ਜਿਹੜਾ ਹੰਬਲ ਬੰਦਾ ਵਾ, ਸੱਚਾ ਸਾਧ ਬੰਦਾ ਉਹ ਆ। ਪਰ ਅਜੇ ਵੀ ਮੈਂ ਕਿਹਾ ਇਹਦੇ ਵਿੱਚ ਵੀ ਡਿਸਪਾਈਟ ਵੀ ਇਹ ਚੀਜ਼ਾਂ ਜਿਹੜੀਆਂ ਕਾਮਨ ਹੈਗੀਆਂ, ਜਿਹੜੀ ਸਰਕਾਰ ਆ, ਕੋਰਟ ਜਿਹੜੇ ਸਿਸਟਮ ਹੈਗੇ ਆ, ਸਰਕਾਰੀ ਵਕੀਲ ਜਿਹੜੇ ਹੈਗੇ ਆ, ਜਦੋਂ ਹੁਣ ਇੱਕ ਕੀ ਸੀਗਾ ਕਿ ਸਾਡੇ ਆਫਿਸ ਦੇ ਵਿੱਚ ਕੀ ਹੈ ਕਿ ਜਿਹੜੇ ਆ ਵਿਚੋਲਿਆਂ ਤੋਂ ਬਿਆਨ ਤਿਆਰ ਕਰਾਉਂਦੇ ਆ, ਆਪਾਂ ਪਹਿਲਾਂ ਹੀ ਕਈ ਵਾਰੀ ਰੇਡੀਓ ਤੇ ਕੀ ਆਪਾਂ ਨਹੀਂ ਉਹਨਾਂ ਨੂੰ ਮੰਨਦੇ ਕਿ ਬੰਦਾ ਆ ਕੇ ਆਪਣੀ ਗਵਾਹੀ ਦਊਗਾ, ਸਾਨੂੰ ਸੈਟੀਸਫਾਈ ਕਰੂਗਾ, ਫੇਰ ਹੀ ਆਪਾਂ ਜਿਹੜਾ ਕੇਸ ਨਾਲ ਅੱਗੇ ਪ੍ਰੋਸੀਡ ਕਰਦੇ ਆ। ਉਹਦੇ ਵਿੱਚ ਕੀ ਹੈ ਕਿ ਕਈ ਬੰਦੇ ਜਿਹੜੇ ਨਾਨ ਰਿਸਪੌਂਸਿਵ, ਫੋਨ ਨਹੀਂ ਚੱਕਣੇ, ਗਾਇਬ ਹੋ ਜਾਣਾ। ਤਰੀਕ ਤੋਂ ਪਹਿਲਾਂ ਨਾ ਇੱਕ ਸੱਜਣ ਮਿੱਤਰ ਨਾਲ ਰਲ ਕੇ ਵਿਚੋਲਾ ਜਿਹਾ ਕਰਕੇ ਸਾਨੂੰ ਨਾ ਡਾਕੂਮੈਂਟ ਭੇਜ ਦੇਣੇ। ਤੇ ਵਿਚੋਲੇ ਜੇ ਵੀ ਪਤਾ ਕੀ ਹੈ, ਇਹ ਵੀ ਮਤਲਬ ਬੜੇ ਜ਼ਿਆਦਾ ਫਰੋਡੀਏ ਵਿੱਚ ਇੰਟਰਪ੍ਰੇਟਰ, ਟਰਾਂਸਲੇਟਰ ਹੈਗੇ ਆ, ਸਾਰਿਆਂ ਨੂੰ ਜਿਹੜਾ ਪਤਾ ਵਾ। ਤੇ ਇਹ ਕੀ ਕਰਦੇ ਆ ਕਿ ਲਿਖ ਕੇ ਭੇਜ ਦਿੰਦੇ। ਹੁਣ ਜਦੋਂ ਸਾਡੇ ਕੋਲ ਬਿਆਨ ਆ ਗਿਆ, ਉਹਨੂੰ ਬੰਦੇ ਨੂੰ ਨਾ ਸਵਾਲ ਪੁੱਛੇ ਗਏ ਕਿ ਚੱਲ ਇਹ 10 ਸਾਲਾਂ ਦੇ ਜਵਾਬ ਦੇ, ਪਹਿਲਾਂ ਮੈਨੂੰ ਦੱਸਦੇ ਸੀ ਨਾ ਕਿ ਮੈਂ ਪਹਿਲਾਂ ਵੈਟ ਤੇ ਕਰਾਂ ਕਿ ਤੂੰ ਸੱਚ ਬੋਲ ਰਿਹਾ ਕਿ ਨਹੀਂ ਸੱਚ ਬੋਲ ਰਿਹਾ। ਬੰਦੇ ਨੂੰ ਕੱਖ ਵੀ ਨਹੀਂ ਪਤਾ, ਉਹਦੇ ਵਿੱਚ ਕੁਝ ਹੋਰ ਲਿਖਿਆ। ਤੇ ਉਹਨੂੰ ਜਦੋਂ ਕਹਿਣਾ ਕਿ ਨਹੀਂ ਮੈਂ ਨਹੀਂ ਲੈ ਸਕਦਾ, ਉਹ ਅੱਗੋਂ ਆਕੜ ਦਾ ਲੈ ਤੁਹਾਨੂੰ ਕੀ ਮਤਲਬ ਇਹਦਾ, ਮੈਂ ਕਿੱਦਾਂ ਦੇਵਾਂ, ਤੁਸੀਂ ਵਕੀਲ ਆ ਮੇਰੇ, ਮੈਂ ਤੁਹਾਨੂੰ ਪੈਸੇ ਦਿੱਤੇ ਆ, ਤੁਸੀਂ ਸਬਮਿਟ ਕਰੋ। ਮੈਂ ਕਿਹਾ ਨਹੀਂ, ਪੈਸੇ ਦੀ ਪ੍ਰੋਬਲਮ ਨਹੀਂ ਹੈਗੀ, ਪੈਸੇ ਵਾਲੇ ਤਾਂ ਲਾਈਨ ਬਹੁਤ ਲੰਬੀ ਹੈਗੀ ਹੈ ਕਲਾਇੰਟ ਵਾਲੀ, ਪਰ ਜਿਹੜਾ ਐਥੀਕਲੀ ਜਾਊਗਾ, ਜਿਹੜਾ ਜਵਾਬ ਦਊਗਾ ਉਹੀ ਸਬਮਿਟ ਹੋ ਸਕਦਾ। ਤੁਹਾਡੇ ਵਰਗੇ ਬੰਦੇ ਜਿਹੜੇ ਹੈਗੇ ਆ ਕੰਮ ਨੂੰ ਜਿਹੜਾ ਖਰਾਬ ਕਰਦੇ ਆ। ਇਹਦੇ ਕਰਕੇ ਕੀ ਹੈ ਕਿ ਜਿਹੜੇ ਇਦਾਂ ਦੇ ਵਿਅਕਤੀ ਜਦੋਂ ਜਾਂਦੇ ਆ ਨਾ ਕੋਰਟ ਸਿਸਟਮ ਦੇ ਵਿੱਚ, ਉੱਥੇ ਨਾ ਉਹ ਜੱਜ ਦੇ ਸਵਾਲਾਂ ਦੇ ਜਵਾਬ ਦਿੰਦੇ ਆ, ਨਾ ਸਰਕਾਰੀ ਵਕੀਲਾਂ ਦੇ। ਸਾਰੀ ਕਮਿਊਨਿਟੀ ਦੇ ਉੱਤੇ ਜਿਹੜੀ ਤੁਸੀਂ ਕਹਿ ਲਓ ਕਿ ਬਲੈਕ ਮਾਰਕ ਜਿਹੜੇ ਹੈਗੇ, ਸਾਰੀ ਕਮਿਊਨਿਟੀ ਨੂੰ ਜਿਹੜਾ ਆਪਣਾ ਥੱਲੇ ਲੈ ਕੇ ਆਉਂਦੇ ਆ। ਜਿਹੜੀ ਮੁਹਿੰਮਾਂ ਵੀ ਜਿਹੜੀਆਂ ਚੱਲਦੀਆਂ, ਸਾਰਾ ਉਹਨੂੰ ਵੀ ਇਹ ਜਿਹੜੇ ਬਲੈਕ ਮਾਰਕ ਜਿਹੜੇ ਹੈਗੇ ਆ, ਠੀਕ ਆ, ਕੋਈ ਜਜ਼ਬਾ ਨਹੀਂ, ਕੋਈ ਇਹਨਾਂ ਨੇ ਕਿਸਾਨੀ ਖੇਤੀ ਖੁੱਤੀ ਕੁਝ ਨਹੀਂ ਸਪੋਰਟ ਕਰਨਾ। ਕੋਈ ਇਹਨਾਂ ਦਾ ਸਿੱਖ ਭਾਈਚਾਰੇ ਨੂੰ ਵੀ ਜਿਹੜਾ ਤੁਸੀਂ ਕਹਿ ਲਓ ਕਿ ਫਾਇਦਾ ਜਿਹੜਾ ਨਹੀਂ, ਕੋਈ ਦੇਣ ਨਹੀਂ ਇਹਨਾਂ ਦੀ ਸਿੱਖ ਭਾਈਚਾਰੇ ਨੂੰ ਹੈਗੀ। ਸੋ ਜਦੋਂ ਵੱਧ ਜਾਂਦਾ ਮਸਲਾ, ਤੇ ਫਿਰ ਜਦੋਂ ਪੂਰੀ ਗੱਲ ਭਾਈਚਾਰੇ ਦੀ ਇਨਵੋਲਵ ਹੁੰਦੀ ਆ, ਉਦੋਂ ਜਾ ਕੇ ਥੋੜੀ ਜਿਹੀ ਮੱਤ ਜਿਹੜੀ ਆਉਂਦੀ ਆ। ਮੈਂ ਕਿਹਾ ਦੇਖੋ ਯਾਰ ਤੁਸੀਂ ਕੀ ਕਰੀ ਜਾਂਦੇ ਆ। ਤੇ ਏਦਾਂ ਦੇ ਬੰਦੇ ਜਿਹੜੇ ਹੈਗੇ ਆ ਐਵਰੀ ਵੀਕ ਜਿਹੜੇ ਆਫਿਸ ਤੋਂ ਭਜਾਈਦੇ ਆ, ਕਈ ਦਾ ਵੀ ਉੱਥੇ ਕਿ ਨਹੀਂ ਯਾਰ ਏਦਾਂ ਦੇ ਕੰਮ ਨਹੀਂ ਕਰਨੇ ਆਪਾਂ। ਉਹਦੇ ਵਿੱਚ ਵੀ ਜਿਹੜਾ ਹੈਗਾ ਕਿ ਬੰਦੇ ਜਿਹੜੇ ਕਈ ਜਿਹੜੇ ਹੈਗੇ ਆ, ਉਹ ਮਤਲਬ ਡਿਸਰਿਗਾਰਡ ਹੈਗਾ ਉਹਨਾਂ ਨੂੰ ਟਰੰਪ ਸਰਕਾਰ ਦਾ, ਟੈਨਸ਼ਨ ਨਹੀਂ ਲੈਂਦੇ। ਤੇ ਕਈ ਜਣੇ ਸੁਧਰੇ ਵੀ ਆ, ਸੁਧਾਰ ਵੀ ਆਇਆ, ਪਰ ਜ਼ਿਆਦਾਤਰ ਜਿਹੜਾ ਆਪਣਾ ਹੈਗਾ ਮੈਂਟੈਲਿਟੀ ਜਿਹੜੀ ਨਹੀਂ ਬੰਦਾ ਚੇਂਜ ਕਰ ਸਕਦਾ। ਤੇ ਸਰਕਾਰ ਨੇ ਜਿਹੜਾ ਹੈਗਾ ਉਹਨੇ ਸਿਸਟਮ ਚੱਕ ਕੇ ਰੱਖਿਆ ਹੋਇਆ ਕਿ ਜਿਹੜਾ ਬੰਦਾ ਹੱਥ ਲੱਗਿਆ ਪੁੱਠਾ ਸਿੱਧਾ ਜਿਹੜਾ ਹੋਇਆ ਕਰੋ। ਤੇ ਇਹਦੇ ਕਰਕੇ ਕੀ ਆ ਕਿ ਜਿਹੜੇ ਕਈ ਜੱਜ ਆ, ਉਹਨਾਂ ਦਾ ਇੰਨਾ ਸਖਤ ਰਵੱਈਆ ਜਿਹੜਾ ਹੋ ਗਿਆ ਕਿ ਜਿਹੜਾ ਸਹੀ ਵੀ ਬੰਦਾ ਜਿਹੜਾ ਆਉਂਦਾ ਨਾ, ਤੇ ਜੱਜ ਨਹੀਂ ਗੱਲ ਸੁਣ ਕੇ ਜਿਹੜੇ ਕਈ ਰਾਜੀ, ਕਈ ਜਿਹੜੇ ਜੱਜ ਆ ਉਹ ਬੇਸਿਕਲੀ ਟਾਇਰਡ ਤੁਸੀਂ ਕਹ ਲਓ ਹੋ ਗਏ ਆ ਏਦਾਂ ਦੇ। ਵਾਵਾ ਤੇ ਤੁਸੀਂ ਦੇਖ ਲਓ ਕਿੱਡੇ ਫਰਾਡ ਕਲੇਮ, ਨਕਲੀ ਵਿਆਹ ਜਿਹੜੇ ਫੜ ਕੇ। ਹੁਣ ਦੀ ਡੇਟ 'ਚ ਵੀ ਤੁਸੀਂ ਸਰਪ੍ਰਾਈਜ਼ ਹੋਗੇ ਕਿ ਕਿੰਨੀ ਵਾਰੀ ਆਪਾਂ 2 ਸਾਲ ਹੋ ਗਏ ਖਬਰਾਂ ਕਵਰ ਕਰਦੇ ਨੂੰ, ਇੱਕ ਅੱਧਾ ਮਤਲਬ ਦੁਖੀ ਆਤਮਾ ਹੁੰਦੀ ਹੈ ਕਮੈਂਟਾਂ 'ਚ ਉਹਨੇ ਕਿ ਲੈ ਯਾਰ ਇਹ ਸੱਚ ਕਿਉਂ ਦੱਸੀ ਜਾਂਦੇ, ਸਾਨੂੰ ਗੱਲਾਂ ਕੌੜੀਆਂ ਲੱਗ ਜਾਂਦੀਆਂ ਹਨਾ। ਤੇ ਪਰ ਇਹ ਆ ਕਿ ਸਿਸਟਮ ਰੁਕਿਆ ਨਹੀਂ। ਬੰਦਾ ਇੰਡੀਆ ਵਾਲਾ ਬੰਦਾ ਜੇਲ੍ਹ 'ਚ ਵੀ ਉਹਨਾਂ ਨੇ ਭੇਜਣੇ ਸ਼ੁਰੂ ਕਰਤੇ, ਸਿਸਟਮ ਰੁਕਿਆ ਨਹੀਂ। ਲੋਅਰ ਸੋਸ਼ੋ ਇਕਨੋਮਿਕ ਗਰੁੱਪ ਨਾਲ, ਅਫਰੀਕਨ ਅਮਰੀਕਨ ਨਾਲ, ਜਾਂ ਆਪਣੇ ਜਿਹੜੇ ਹਿਸਪੈਨਿਕ ਮੂਲ ਦੇ ਜਿਹੜੇ ਲੋਕੀ, ਉਹਨਾਂ ਨੂੰ ਪੈਸੇ ਦੇ ਕੇ ਵਿਆਹ ਕਰਾ ਕੇ ਨਕਲੀ ਜਿਹੜੇ ਵਾਵਾ ਦੇ ਸਿਸਟਮ ਆ ਨਹੀਂ ਟਲੇ। ਤੇ ਉਹਨਾਂ ਨੂੰ ਤਾਂ ਜਿਹੜੇ ਇਮੀਗ੍ਰੇਸ਼ਨ ਆ, ਉਹ ਤਾਂ ਪਹਿਲਾਂ ਹੀ ਜਿਹੜਾ ਸੀਗਾ, ਉਹ ਤਾਂ ਜਿਹੜੇ ਸੱਚ ਵਾਲੇ ਵੀ ਵਿਆਹ ਉਹਨਾਂ ਨੂੰ ਵੀ ਸਕਰੂਟਨਾਈਜ਼ ਕਰਦੀ ਹੈ। ਸੋ ਮਤਲਬ ਇੰਨਾ ਕਿ ਤਾਂ ਤੁਸੀਂ ਦੇਖ ਲਓ ਕਿ ਦਿਮਾਗ ਆ ਕਿ ਜੇਲ੍ਹਾਂ 'ਚ ਯਾਰ ਉਹ ਪਹੁੰਚਾਈ ਜਾਂਦੇ। ਉਹਨਾਂ ਨੇ ਆਪ ਅਨਾਉਂਸ ਕਰਤਾ ਕਿ ਇਹ ਫਰਾਡ ਆ ਸਿਸਟਮ, ਸਾਰਿਆਂ ਦੀ ਵੈਟਿੰਗ ਹੋਣੀ ਆ। ਸਰਕਾਰ ਨੇ ਕਹਿਤਾ ਕਿ ਗ੍ਰੀਨ ਕਾਰਡ ਜਿਹੜੇ ਉਹ ਕਰਨੇ ਆ। ਇਹ ਹੁਣ ਜਦੋਂ ਬੰਦੇ ਨਹੀਂ ਹਟਦੇ ਆ ਤਾਂ ਉਹਦੇ ਨਾਲ ਕੀ ਹੈ ਕਿ ਜਿਹੜੇ ਹੁਣ ਦੇਖੋ ਲੋਕਾਂ ਦੇ ਕੇਸ ਜਿਹੜੇ ਪਾਸ ਵੀ ਜਿਹੜੇ ਹੋਏ ਆ, ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਕਿ ਇਹਨਾਂ ਦੇ ਜਿਹੜੇ ਗ੍ਰੀਨ ਕਾਰਡ ਆ ਉਹਨਾਂ ਨੂੰ ਆਪਾਂ ਹੋਲਡ ਤੇ ਪਾਣਾ। ਤੁਸੀਂ ਦੇਖੋ ਕਿ ਜਿਹੜੇ ਸਹੀ ਬੰਦੇ ਆ ਉਹ ਵੀ ਕਮਿਊਨਿਟੀ ਦੇ, ਉਹਨਾਂ ਨੂੰ ਵੀ ਦੇਖ ਲਓ ਤੁਸੀਂ ਪ੍ਰੋਬਲਮ ਜਿਹੜੀ ਕਿੰਨੀ ਸਾਰੀ ਆ ਰਹੀ ਆ। ਨਹੀਂ ਮੈਂ ਹੁਣ ਦੱਸਦਾ, ਸਾਡਾ ਜਿੱਦਾਂ ਨਾ ਹੁਣ ਟਿਕਟੌਕ ਵਗੈਰਾ ਚੱਲਦਾ, ਮੋਡਰੇਟਰ ਹੈਗਾ ਬੰਦਾ ਇੱਕ, ਹਨਾ। ਹੁਣ ਜਿੱਦਾਂ ਆਹੀ ਜਿਹੜੀ ਮੈਂ ਖਬਰ ਕਰਨੀ, ਹੁਣ ਜਿਹੜਾ ਤਾਂ ਭਾਈ ਸੱਚਾ ਉਹਨੂੰ ਤਾਂ ਤਕਲੀਫ ਹੋਣੀ ਨਹੀਂ ਚਾਹੀਦੀ ਕੋਈ, ਠੀਕ ਹੈ ਕਿ ਨਹੀਂ। ਮੈਂ ਤਾਂ ਸੱਚ ਬੋਲ ਰਿਹਾ, ਤੁਹਾਡੇ ਫਾਇਦੇ ਦੀ ਗੱਲ ਕਰ ਰਿਹਾ ਹੈਗਾ। ਸੋ ਉਹਦੇ ਵਿੱਚ ਕੀ ਹੈਗਾ ਕਿ ਜਿੱਦਾਂ ਮੈਂ ਕਿਹਾ ਕਿ ਇੱਕ ਅੱਧੀ ਜਿਹੜੀ ਦੁਖੀ ਆਤਮਾ ਜਿਹੜੀ ਜ਼ਰੂਰ ਹੁੰਦੀ ਆ, ਮੈਨੂੰ ਕੋਈ ਪਰਵਾਹ ਨਹੀਂ, ਆਵੇ ਜਾਵੇ। ਮੈਂ ਤਾਂ ਕਹਿੰਦਾ ਯਾਰ ਏਦਾਂ ਦਾ ਬੰਦਾ ਆਵੇ ਨਾ ਮੇਰੇ ਦਫ਼ਤਰ ਵੜੇ ਹੀ ਨਾ, ਠੀਕ ਹੈ ਕਿ ਨਹੀਂ। ਤੇ ਸਰਕਾਰ ਏਦਾਂ ਦੇ ਵਿਅਕਤੀਆਂ ਨੂੰ ਜਿਹੜਾ ਹੈਗਾ ਬਾਰਡਰ ਤੇ ਰੋਕੇ, ਕਿਉਂਕਿ ਜਿਹੜੇ ਹੁਣ ਸਹੀ ਬੰਦੇ ਵੀ ਹੈਗੇ ਜਿਨ੍ਹਾਂ ਦੇ ਕੇਸ ਜੱਜ ਨੇ ਤਰੀਕ ਸੁਣ ਕੇ ਸਾਰਾ ਕੁਝ ਗਵਾਹੀ ਕੋਈ ਕਰਕੇ ਕਰਤੇ ਸੀਗੇ, ਸਾਲਾਂ ਤੋਂ ਵੇਟ ਕਰਦੇ ਆ, ਫੈਮਿਲੀ ਉਹਨਾਂ ਦੀਆਂ ਬੈਕ ਹੋਮ ਕਰਦੀਆਂ, ਉਹ ਸਾਰਿਆਂ ਦੇ ਗ੍ਰੀਨ ਕਾਰਡ ਜਿਹੜੇ ਪੌਜ਼ ਜਿਹੜੇ ਕੀਤੇ ਆ, ਠੀਕ ਹੈ ਕਿ ਨਹੀਂ। ਹੁਣ ਤੁਸੀਂ ਦੇਖੋ ਕਿ ਯਾਰ ਤੁਸੀਂ ਏਦਾਂ ਦੇ ਬੰਦਿਆਂ ਨੂੰ ਖੁਦ ਤੁਸੀਂ ਮੈਨੂੰ ਦੱਸੋ ਪਹਿਲਾਂ ਐਜ਼ ਅ ਕਮਿਊਨਿਟੀ ਤੁਸੀਂ ਸਪੋਰਟ ਕਰਦੇ ਆ ਕਿ ਇਹ ਦੋ ਭਾਸ਼ੀਆਂ ਤੋਂ ਜਿਹੜਾ ਸੀਗਾ
ਨਕਲੀ ਬਾਂਡ ਬਣਾ ਕੇ ਲਾ ਦਿੰਦੇ ਆ। ਜਦੋਂ ਕੋਰਟ ਇਹਨਾਂ ਨੂੰ ਸਵਾਲ ਪੁੱਛਦੀ ਹੈ, ਇੱਕ ਸਵਾਲ ਦਾ ਇਹਨਾਂ ਨੂੰ ਜਵਾਬ ਨਹੀਂ ਆਉਂਦਾ ਹੁੰਦਾ, ਸਰਕਾਰੀ ਵਕੀਲ ਪੁੱਛਦਾ ਕੁਛ ਇਹਨਾਂ ਨੂੰ ਪਤਾ ਨਹੀਂ ਹੁੰਦਾ, ਤੇ ਪੈਕੇਜ ਪੂਕੇਜ ਜੇ ਬਣਾ ਕੇ ਵਾਵੇ ਫਾਈਲ ਕਰਤੇ, ਉਹ ਕਰਤੇ। ਤੁਸੀਂ ਮੈਨੂੰ ਆਪ ਦੱਸੋ ਕਿ ਤੁਸੀਂ ਐਜ਼ ਅ ਕਮਿਊਨਿਟੀ ਸਾਰੀ ਐਜ਼ ਅ ਹੋਲ ਤੁਸੀਂ ਇਦਾਂ ਦੇ ਬੰਦਿਆਂ ਨੂੰ ਜਿਹੜੇ ਨਿਕੰਮੇ ਇਦਾਂ ਦੇ ਬੰਦੇ ਆ, ਕੌਣ ਇਹਨੂੰ ਮੈਨੂੰ ਦੱਸੋ ਕੌਣ ਸਪੋਰਟ ਕਰਦਾ ਹੈਗਾ? ਤੇ ਫਿਰ ਇਹਨਾਂ ਦੇ ਵਿੱਚ ਏਦਾਂ ਕਿ ਮੈਂ ਕਿਹਾ ਵਕੀਲ ਵੀ ਬੜੇ ਸਪੈਸੀਫਿਕ ਆ। ਜਦੋਂ ਮੈਂ ਇਦਾਂ ਦੇ ਬੰਦਿਆਂ ਨੂੰ ਭਜਾਨਾ ਨਾ ਦਫ਼ਤਰੋਂ, ਤੇ ਮੈਨੂੰ ਤੁਸੀਂ ਲਾ ਲਓ ਕਿ ਮੈਨੂੰ ਉਹ ਵੀ ਪਤਾ ਕਿ ਇਹਨਾਂ ਨੇ ਕਿੱਥੇ ਜਾਣਾ ਵਾ, ਕਿ ਇਹਨਾਂ ਨੇ ਇਹਦਾ ਉਹ ਕਰਨਾ। ਉਹ ਜਿਹੜੇ ਵਕੀਲ ਸਾਹਿਬ ਵੀ ਹੈਗੇ ਨਾ ਯਾਰ, ਜਿਹੜੇ ਤੁਸੀਂ ਸੁਣਦੇ ਆ ਨਾ, ਦੇਖ ਲਓ ਪਹਿਲਾਂ ਇੱਕ ਏਦਾਂ ਹੈਗਾ ਕਿ ਤੁਸੀਂ ਦੇਖੋ ਕਿ ਮੈਂ ਆਲਰੇਡੀ ਐਡਾ ਸਾਰਾ ਕੁਝ ਡਾਕੂਮੈਂਟ ਜਿਹੜਾ ਕੀਤਾ ਹੁੰਦਾ ਕਿ ਮੇਰੇ ਆਫਿਸ ਤੋਂ ਜਦੋਂ ਭੱਜਦਾ, ਹਰੇਕ ਬੰਦੇ ਦੀ ਫੁੱਲ ਜਿਹੜੀ ਸੀਗੀ ਐਥੀਕਲੀ ਡਿਲੀਜੈਂਟਲੀ ਜਿਹੜੀ ਸਪੋਰਟ ਕਰੀ। ਜਦੋਂ ਇਹ ਜਾਂਦਾ ਨਾ, ਮੇਰੇ ਕੋਲ ਇੰਨੇ ਕਿਹੜੇ ਦਸਤਾਵੇਜ਼ ਹੁੰਦੇ ਕਿ ਜਦੋਂ ਪਾਣੀ ਸਿਰ ਦੇ ਉੱਤੋਂ ਲੰਘ ਜਾਂਦਾ ਉਦੋਂ ਬੰਦੇ ਨੂੰ ਐਥੀਕਲੀ ਜਿਹੜਾ ਛੱਡਣਾ ਪੈਂਦਾ। ਪਰ ਇਹਦੇ ਵਿੱਚ ਵਕੀਲ ਵੀ, ਟਰਾਂਸਲੇਟਰ ਵੀ ਉਹ ਇਦਾਂ ਦੇ ਹੈਗੇ, ਉਹਨਾਂ ਨੂੰ ਪਰਵਾਹ ਹੀ ਨਹੀਂ ਕੋਈ, ਕਹਿੰਦੇ ਲੈ ਕੋਈ ਚੱਕਰ ਨਹੀਂ, ਚੱਲ ਆ ਜਾ, ਪਾਸ ਆ, ਫੇਲ ਆ, ਕੁਛ ਨਹੀਂ। ਸੋ ਉਹ ਚੀਜ਼ ਆ ਕਿ ਉਹਦੇ ਕਰਕੇ ਹੁਣ ਜਿਹੜੇ ਆਪਣੇ ਸੈਕਰਾਮੈਂਟੋ ਦੇ ਵਿੱਚ, ਕੌਂਕੜ ਦੇ ਵਿੱਚ, ਠੀਕ ਆ, ਸੈਂਟ ਐਨਾ ਦੇ ਵਿੱਚ ਇਮੀਗ੍ਰੇਸ਼ਨ ਜੱਜ ਜਿਹੜੇ ਇਦਾਂ ਦੇ ਹੈਗੇ ਆ, ਉਹ ਜਿਹੜੇ ਆਪਣੀ ਕਮਿਊਨਿਟੀ ਦਾ ਹੁਣ ਜਿਹੜਾ ਬੰਦਾ ਜਦੋਂ ਜਾਂਦਾ ਹੀ ਨਾ, ਉਹ ਪਹਿਲਾਂ ਹੀ ਜਿਹੜੀ ਹੈਗੀ ਆ ਕਿ ਇੱਕ ਉਹ ਬਣ ਜਾਂਦਾ ਕਿ ਯਾਰ ਇਹ ਕਾਫੀ ਸਾਰੇ ਲੋਕੀ ਜਿਹੜੇ ਝੂਠ ਬੋਲਦੇ ਆ। ਸਾਰਿਆਂ ਦਾ ਜਿਹੜਾ ਬੰਦਾ ਆਪਣਾ ਮਿਹਨਤ ਵੀ ਕੇਸ ਤੇ ਕਰਨਾ ਚਾਹੁੰਦਾ, ਉਹਦਾ ਵੀ ਜਿਹੜਾ ਕੰਮ ਜਿਹੜਾ ਸੀਗਾ ਉਹ ਇੰਪੋਸੀਬਲ ਕਰਤਾ ਇਹਨਾਂ ਲੋਕਾਂ ਨੇ। ਅੱਛਾ, ਕੋਰਟ ਦੀ ਤੁਸੀਂ ਗੱਲ ਕੀਤੀ,